ਅੱਛਾ, ਜਦੋਂ ਇਹ ਗੁਰਦੁਆਰਾ ਬਣਾਇਆ ਗਿਆ 1911 'ਚ ਤੇ ਇਹਦੇ ਨਾਲ ਉਦੋਂ ਖਾਲਸਾ ਗਰਲਸ ਸਕੂਲ ਵੀ ਬਣਾਇਆ ਗਿਆ। ਅੱਛਾ, ਚਾਹ ਵੇਖੋ ਜੀ, ਉਹ ਕਿੱਥੇ ਲੈ ਕੇ ਚੱਲਾ ਹੈ। ਅੱਛਾ ਲਓ ਸਰ, ਕੁਛ ਇੱਕ ਅੱਧੀ ਬਿਲਡਿੰਗਾਂ ਜਿਹੜੀਆਂ ਮੇਰੇ ਰਸਤੇ 'ਚ ਆ ਰਹੀਆਂ ਨੇ, ਕਿਉਂਕਿ ਮੈਂ ਜਾ ਰਿਹਾ ਗੁਰਦੁਆਰਾ ਸਾਹਿਬ। ਤੇ ਗੁਰਦੁਆਰਾ ਸਾਹਿਬ ਜਿਹੜਾ ਨਾ, ਇਹ ਦੇਖੋ, ਇਹ ਘੰਟਾ ਘਰ ਦੇ ਸੈਂਟਰਲ ਕੋਆਪਰੇਟਿਵ ਬੈਂਕ ਲਿਮਿਟਿਡ ਲਾਇਲਪੁਰ 1921। ਇਹ ਬਿਲਕੁਲ ਜੀ ਮੇਨ ਸ਼ਹਿਰ ਦੇ ਵਿੱਚ, ਔਰ ਇਹ ਸਭ ਤੋਂ ਵੱਡਾ ਗੁਰਦੁਆਰਾ ਸੀ। ਤੇ ਇੱਥੇ ਦਰਵਾਜ਼ਾ ਅੰਦਰ, ਜਿੱਥੋਂ ਦੀ ਮੈਂ ਅੰਦਰ ਜਾ ਕੇ ਤੁਹਾਨੂੰ ਅੰਦਰ ਦਾ ਮਾਹੌਲ ਵਿਖਾਲਣਾ। ਕਲਾਸਰੂਮ ਬਣੇ ਨੇ, ਔਰ ਫਿਰ ਕਮਰੇ ਬਣੇ ਨੇ, ਛਾਤਾਂ ਨੇ, ਇਹ ਸੀੜੀਆਂ ਉੱਤੇ ਜਾਣ ਵਾਸਤੇ। ਜੀ अस्सलाम वालेकुम दोस्तों, मैं औरंगजेब बेग एक नवी स्टोरी नवी कहानी ਦੇ ਨਾਲ ਤੁਹਾਡੇ ਵਾਸਤੇ ਮੈਂ ਜਾ ਰਿਹਾ ਫੈਸਲਾਬਾਦ। ਔਰ ਫੈਸਲਾਬਾਦ ਜਾ ਕੇ ਮੈਂ ਕੁਝ ਵੀਡੀਓਜ਼ ਬਣਾਵਾਂਗਾ। ਜ਼ਾਹਰੀ ਬਾਤ ਹੈ ਇੱਕ ਵੀਡੀਓ ਤੇ ਨਹੀਂ ਬਣ ਸਕਦੀ, ਜ਼ਿਆਦਾ ਬਣਨਗੀਆਂ। ਉੱਥੇ ਬਹੁਤ ਹੀ ਆਲੀਸ਼ਾਨ ਜ਼ਬਰਦਸਤ ਔਰ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ, ਉਹਦੀ ਵੀਡੀਓ ਬਣਾਵਾਂਗਾ। ਘੰਟਾ ਘਰ ਹੈ, ਉਹਦੀ ਵੀਡੀਓ ਬਣਾਵਾਂਗਾ। ਫਿਰ ਇੱਕ ਵੀਡੀਓ ਹੋਏਗੀ ਜਿਹਦੇ ਵਿੱਚ ਮੁਖਤਸਰ ਜੀ ਉਹਦੀ ਤੁਹਾਨੂੰ ਸਾਰੀ ਹਿਸਟਰੀ ਜਿਹੜੀ ਨਾ ਫੈਸਲਾਬਾਦ ਦੀ ਉਹ ਦੱਸੀ ਜਾਏਗੀ। ਤੇ ਕੁਝ ਅਗਰ ਉੱਥੇ ਤਾਰੀਖੀ ਇਮਾਰਤਾਂ ਹੋਈਆਂ ਆਫਕੋਰਸ ਉਹ ਵੀ ਤੁਹਾਨੂੰ ਵਿਖਾਲੀਆਂ ਜਾਣਗੀਆਂ। ਤੇ ਫੈਸਲਾਬਾਦ ਦੇ ਵਿੱਚ ਜਿਹੜੇ 1947 ਵੇਲੇ, ਉਸ ਤੋਂ ਪਹਿਲੇ ਬਹੁਤ ਅਮੀਰ ਹਿੰਦੂਆਂ ਦੀਆਂ ਜਿਹੜੀਆਂ ਦੁਕਾਨਾਂ ਸਨ, ਉਹ ਬਾਜ਼ਾਰ ਅੱਜ ਕੇ ਸਾਲ ਦੇ ਵਿੱਚ ਨੇ, ਉਹਨਾਂ 'ਚ ਕੀ ਬਣ ਚੁੱਕਿਆ, ਇਹ ਸਾਰੀਆਂ ਚੀਜ਼ਾਂ ਤੁਸੀਂ ਮੇਰੇ ਟ੍ਰਿਪ ਜਿਹੜਾ ਫੈਸਲਾਬਾਦ ਦਾ ਦੌਰਾ ਹੈ ਉਹਦੇ ਵਿੱਚ ਦੇਖੋਗੇ। ਤੇ ਜਨਾਬ ਫੈਸਲਾਬਾਦ ਚੱਲਦੇ ਆ, ਤੇ ਹੋਰ ਨਵੀਆਂ ਨਵੀਆਂ ਤੁਹਾਡੇ ਵਾਸਤੇ ਵੀਡੀਓ ਬਣਾ ਕੇ ਲੈ ਕੇ ਆਵਾਂਗਾ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਆਖਰ ਤੱਕ ਵੇਖਿਆ ਕਰੋ, ਤਾਂ ਕਿ ਤੁਹਾਨੂੰ ਪੂਰੀ ਵੀਡੀਓ ਦਾ ਮਜ਼ਾ ਆਏ। ਮੇਰੀ ਮੈਕਸਿਮਮ 10-15 ਮਿੰਟ ਦੀ ਵੀਡੀਓ ਹੁੰਦੀ ਹੈ, ਉਹਦੇ 'ਚ ਫਜ਼ੂਲ ਸੀਨ ਮੈਂ ਪਹਿਲਾਂ ਹੀ ਕੱਟ ਛੱਡਣਾ, ਤਾਂ ਕਿ ਤੁਸੀਂ ਸਿਰਫ ਕੰਮ ਦੇ ਸੀਨ ਹੀ ਜਿਹੜਾ ਨਾ ਵੇਖੋ ਤੇ ਇੰਜੋਏ ਕਰੋ। ਤੇ ਫੈਸਲਾਬਾਦ ਗੈਟ ਰੈਡੀ। ਦੋਸਤੋ ਫੈਸਲਾਬਾਦ ਪਹੁੰਚ ਚੁੱਕਿਆ, ਫੈਸਲਾਬਾਦ ਮੈਡੀਕਲ ਯੂਨੀਵਰਸਿਟੀ। ਤੇ ਇਹ ਜੀ ਇੱਕ ਕਾਰਾਂ ਦਾ ਸ਼ੋਰੂਮ ਉੱਤੇ ਲਿਖਿਆ ਲਾਇਲਪੁਰ ਮੋਟਰਸ। ਵਾਹ ਜੀ ਵਾਹ, ਇਹਨਾਂ ਨੇ ਉਹ ਪੁਰਾਣਾ ਨਾਂ ਇਸਤੇਮਾਲ ਕੀਤਾ ਜਿਹੜਾ ਕਿ ਇਹਦਾ ਪੁਰਾਣਾ ਨਾਂ ਸੀ। ਤੇ ਫੈਸਲਾਬਾਦ ਦੇ ਬਾਜ਼ਾਰ ਚੌੜੇ ਚੌੜੇ ਖੁੱਲੇ ਖੁੱਲੇ ਬਾਜ਼ਾਰ। ਤੇ ਮੈਂ ਜਾ ਰਿਹਾ ਸਭ ਤੋਂ ਪਹਿਲਾਂ ਇਸ ਵੀਡੀਓ ਤੁਹਾਨੂੰ ਵਿਖਾਵਾਂਗਾ ਗੁਰਦੁਆਰਾ ਸਾਹਿਬ, ਗੁਰਦੁਆਰਾ ਸਿੰਘ ਸਭਾ, ਠੀਕ ਹੈ ਨਾ। ਤੇ ਇਹ ਜਨਾਬ ਫੈਸਲਾਬਾਦ ਦਾ ਕਚਹਿਰੀ ਬਾਜ਼ਾਰ, ਉੱਥੇ ਮੈਂ ਪਹੁੰਚ ਗਿਆ। ਮੋਬਾਈਲਾਂ ਦੀ ਬੜੀ ਵੱਡੀ ਮਾਰਕੀਟ ਬਣ ਗਈ ਹੈ। ਇਹ ਜਨਾਬ ਜ਼ੈਲ ਘਰ ਹੈ, ਉੱਥੇ ਜ਼ੈਲ ਘਰ, ਪੁਰਾਣੇ ਜ਼ਮਾਨੇ 'ਚ ਜ਼ੈਲਦਾਰ ਜਿਹੜੇ ਨਾ ਸਾਰੇ ਇੱਥੇ ਇਕੱਠੇ ਹੁੰਦੇ ਸਨ। ਤੇ ਇਹ ਮੈਂ ਜਾ ਰਿਹਾ ਵਾਂ ਗੁਰਦੁਆਰਾ ਸਾਹਿਬ। ਤੇ ਰਸਤੇ 'ਚ ਮੈਨੂੰ ਬੈਂਕ ਨਜ਼ਰ ਆਇਆ, ਸੈਂਟਰਲ ਕੋਆਪਰੇਟਿਵ ਬੈਂਕ ਲਿਮਿਟਿਡ ਲਾਇਲਪੁਰ 1921। ਵਾਹ ਜੀ ਵਾਹ, ਪੁਰਾਣੀ ਬਿਲਡਿੰਗ ਨਜ਼ਰ ਆਈ ਦੋਸਤੋ, ਕਿਆ ਬਾਤ ਹੈ। 1921 ਦਾ ਇਹ ਬੈਂਕ ਹੈਗਾ ਸੀ, ਜਿਹੜਾ ਕਿ ਇਸ ਵੇਲੇ ਤੁਸੀਂ ਦੇਖੋ ਕਿ ਮੌਜੂਦ ਤੇ ਹੈ, ਲੇਕਿਨ ਪਤਾ ਨਹੀਂ ਇਹਦੇ ਥੱਲੇ ਦੁਕਾਨਾਂ ਬਣ ਚੁੱਕੀਆਂ ਨੇ, ਫੋਟੋਗ੍ਰਾਫਰੀ ਦੀ ਦੁਕਾਨਾਂ ਨੇ। ਤੇ ਇਹ ਜਨਾਬ ਜ਼ੈਲ ਘਰ ਦੇ ਬਰੂਨੀ ਮਨਾਜ਼ਰ। ਅੱਛਾ ਲਓ ਸਰ, ਕੁਛ ਇੱਕ ਅੱਧੀ ਬਿਲਡਿੰਗਾਂ ਜਿਹੜੀਆਂ ਮੇਰੇ ਰਸਤੇ 'ਚ ਆ ਰਹੀਆਂ ਨੇ, ਕਿਉਂਕਿ ਮੈਂ ਜਾ ਰਿਹਾ ਗੁਰਦੁਆਰਾ ਸਾਹਿਬ। ਤੇ ਗੁਰਦੁਆਰਾ ਸਾਹਿਬ ਜਿਹੜਾ ਨਾ, ਇਹ ਦੇਖੋ, ਇਹ ਘੰਟਾ ਘਰ ਦੇ ਜਿੱਥੇ ਨਿਸ਼ਾਨ ਲੱਗਿਆ ਨਾ ਗੁਰਦੁਆਰਾ, ਇਹ ਬਰੂਨੀ ਦੀਵਾਰ ਆ ਗਈ ਜੀ ਗੁਰਦੁਆਰਾ ਸਾਹਿਬ ਦੀ। ਫੈਸਲਾਬਾਦ 1911 'ਚ ਤਮੀਰ ਹੋਇਆ ਸੀ। ਇਹ ਕੋਈ ਬਹੁਤ ਜ਼ਿਆਦਾ ਪੁਰਾਣਾ ਨਹੀਂ, ਲੇਕਿਨ 1911 ਦੇ ਵਿੱਚ। ਤੇ ਸਿੱਖ ਧਰਮ ਦੇ ਜਿੰਨੇ ਵੀ ਲੋਕ ਨੇ, ਇਹ ਫੈਸਲਾਬਾਦ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ। ਇੱਥੇ ਇਬਾਦਤ ਵਾਸਤੇ ਆਉਂਦੇ ਹੁੰਦੇ ਸਨ। ਤੇ ਇਹ ਇਹਦਾ ਦਰਵਾਜ਼ਾ ਜਿਹੜਾ ਨੇ ਬੰਦ ਹੋ ਗਿਆ ਆਰਜ਼ੀ ਤੌਰ 'ਤੇ। ਉੱਤੇ ਲਿਆ ਜੀ ਐਂਟਰ ਟੂ ਲਰਨ ਲੀਵ ਟੂ ਸਰਵ, ਕਿਉਂਕਿ ਇੱਥੇ ਬਣ ਚੁੱਕਾ ਹੈ ਸਕੂਲ। ਲੇਕਿਨ ਇਹ ਪੁਰਾਣੇ ਜਿਹੜੇ ਇਹਦੇ ਰੋਸ਼ਨਦਾਨ ਖਿੜਕੀਆਂ ਦਰਵਾਜ਼ੇ ਅੱਜ ਵੀ ਇਸ ਚੀਜ਼ ਦੇ ਗਵਾਹੀ ਦੇ ਰਹੇ ਨੇ ਕਿ ਅਸੀਂ ਬਹੁਤ ਅਰੂਜ ਵੀ ਵੇਖਿਆ। ਕਮਰੇ, ਲੰਗਰ ਹਾਲ, ਮਹਿਮਾਨਾਂ ਦੇ ਕਮਰੇ, ਕੋਈ 40 ਕੁ ਤੇ ਕਮਰੇ ਇੱਥੇ ਬਣਾਏ ਗਏ ਸਨ। ਤੇ 7 ਕਨਾਲ ਤੇ ਕੁਝ ਮਰਲੇ ਜਿਹੜਾ ਨਾ ਇਹਦਾ ਰਕਬਾ ਹੈਗਾ ਇਸ ਗੁਰਦੁਆਰਾ ਸਾਹਿਬ ਦਾ, ਜਿਹਦੇ ਵਿੱਚ ਤਮੀਰ ਕੀਤਾ ਗਿਆ ਸ਼ਹਿਰ ਦੇ ਵਿੱਚ। ਇਹ ਜਨਾਬ ਇਹਦੀਆਂ ਪੁਰਾਣੀਆਂ ਜਿਹੜੀਆਂ ਨਾ ਦਰਵਾਜ਼ੇ ਨੇ, ਪੁਰਾਣੇ ਖਿੜਕੀਆਂ ਤੁਹਾਨੂੰ ਦਿਖਾ ਰਿਹਾ। ਮੈਂ ਹਾਲੇ ਅੰਦਰ ਜਾਣਾ, ਫਿਰ ਅੰਦਰੋਂ ਤੁਹਾਨੂੰ ਵਿਊ ਵਿਖਾਲਣਾ। ਇੱਥੇ ਮੁਸਲਿਮ ਮਾਡਲ ਹਾਈ ਸਕੂਲ ਬਣ ਚੁੱਕਿਆ। ਇਹ ਸਿਰਫ ਬਰੂਨੀ ਜਿਹੜਾ ਨਾ ਮੈਂ ਉਹ ਤੁਹਾਨੂੰ ਮਨਾਜ਼ਰ ਥੋੜ੍ਹੇ ਜਿਹੇ ਦਿਖਾ ਕੇ, ਛੋਟੀ ਜਿਹੀ ਵੀਡੀਓ ਇਹਦੇ ਨਾਲ ਜੁੜੇ ਰਹੋ, ਉਹਨੂੰ ਵੇਖਦੇ ਰਹੋ। ਤੇ ਅੱਛਾ ਇਹ ਜਨਾਬ ਉੱਤੇ ਜਿਹੜਾ ਨਾ ਵੇਖੋ ਤੁਸੀਂ, ਕਿਆ ਖੂਬਸੂਰਤ ਸੀਮੈਂਟ ਦਾ ਸ਼ਾਹਕਾਰ, ਜਿਹੜਾ ਸਿੱਖੀਜ਼ਮ ਦਾ ਨਿਸ਼ਾਨ ਹੈਗਾ ਖਾਲਸਾ ਦਾ। ਤੇ ਇਹ ਆਪਣੇ ਦੌਰ ਦਾ ਸ਼ਾਹਕਾਰ ਗੁਰਦੁਆਰਾ ਸੀ, ਅੱਜ ਵੀ ਬੜੀ ਅੱਛੀ ਹਾਲਤ ਦੇ ਵਿੱਚ, ਕਿਉਂਕਿ ਇੱਥੇ ਸਕੂਲ ਮੇਨਟੇਨ ਕੀਤਾ ਜਾਂਦਾ ਇਹਨੂੰ, ਔਰ ਬਕਾਇਦਾ ਖੁੱਲ੍ਹਦੇ ਨੇ ਦਰਵਾਜ਼ੇ ਦੀ ਸਫਾਈ ਹੁੰਦੀ ਹੈ। ਚਾਰੋਂ ਤਰਫ ਗੋ ਕੇ ਦੁਕਾਨਾਂ ਬਣ ਚੁੱਕੀਆਂ ਨੇ, ਰੇਹੜੀਆਂ, ਢਾਬੇ, ਸਾਰਾ ਕੁਛ ਜਿਹੜਾ ਨਾ ਇੱਥੇ ਲੱਗੇ ਨੇ, ਲੋਕੀ ਰੋਜ਼ੀ ਪੇ ਕਮਾਉਂਦੇ ਨੇ। ਇਹ ਜਨਾਬ ਆ ਗਿਆ ਮੇਨ ਐਂਟਰੈਂਸ ਜਿਹੜੀ ਹੈਗੀ ਉਹ, ਤੇ ਉਹਦੇ ਉੱਤੇ ਬੜਾ ਜਿਹਾ ਡੂਮ ਬਣਿਆ ਦਾ ਮੀਨਾਰ ਕਹਿ ਲਓ। ਓਏ ਹਾਏ ਵਾਹ ਜੀ ਵਾਹ, ਕਿਆ ਬਾਤ ਹੈ।
ਵੇਖੋ ਜੀ ਸਾਡੇ ਸਿੱਖ ਭਰਾਓ ਆ ਜੇ ਗੁਰਦੁਆਰਾ ਸਾਹਿਬ ਫੈਸਲਾਬਾਦ ਘੰਟਾ ਘਰ ਦੇ ਕੋਲ ਕਚਹਿਰੀ ਬਾਜ਼ਾਰ ਤੋਂ ਇਹਨੂੰ ਰਸਤਾ ਲੱਗਦਾ ਤੇ ਉਹਦੇ ਨਾਲ ਦੂਸਰਾ ਬਾਜ਼ਾਰ ਜਾਂ ਕਾਰਖਾਨਾ ਬਾਜ਼ਾਰ ਹੈ, ਉੱਥੋਂ ਵੀ ਇਹਨੂੰ ਰਸਤਾ ਲੱਗਦਾ। ਤੇ ਇਹ ਵੇਖੋ 4 ਮੰਜ਼ਲਾ ਗੁਰਦੁਆਰਾ, ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਸ਼ਾਹਕਾਰ। 1947 ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਜਿਹੜਾ ਨਾ 1948 ਦੇ ਸਕੂਲ ਬਣ ਗਿਆ ਸੀ। ਅੱਛਾ, ਜਦੋਂ ਇਹ ਗੁਰਦੁਆਰਾ ਬਣਾਇਆ ਗਿਆ 1911 'ਚ, ਤੇ ਇਹਦੇ ਨਾਲ ਉਦੋਂ ਖਾਲਸਾ ਗਰਲਜ਼ ਸਕੂਲ ਵੀ ਬਣਾਇਆ ਗਿਆ। ਅੱਛਾ, ਚਾਹ ਵੇਖੋ ਜੀ, ਉਹ ਕਿੱਥੇ ਲੈ ਕੇ ਚੱਲਿਆ ਉਹਨੇ ਨਹੀਂ ਦੱਸਿਆ। ਲਓ ਜੀ, ਇਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਦੁਕਾਨਾਂ ਨੇ ਕੱਪੜੇ ਦੀਆਂ, ਕਿਉਂਕਿ ਫੈਸਲਾਬਾਦ ਬੜੀ ਵੱਡੀ ਕੱਪੜੇ ਦੀ ਸਨਅਤ ਹੈਗੀ ਹੈ, ਟੈਕਸਟਾਈਲ ਮਿੱਲਾਂ ਨੇ, ਟੈਕਸਟਾਈਲ ਦਾ ਕਾਰੋਬਾਰ। ਇਹ ਮੇਨ ਦਰਵਾਜ਼ਾ ਦੇਖੋ, 4 ਮੰਜ਼ਲਾ ਦਰਵਾਜ਼ੇ ਦੇ ਪਿਲਰਸ ਨੇ, ਵਾਹ ਜੀ ਵਾਹ। ਤੇ ਇੱਥੇ ਦਰਵਾਜ਼ਾ ਅੰਦਰ, ਜਿੱਥੋਂ ਦੀ ਮੈਂ ਅੰਦਰ ਜਾ ਕੇ ਤੁਹਾਨੂੰ ਅੰਦਰ ਦਾ ਮਾਹੌਲ ਵਿਖਾਲਣਾ। ਕਲਾਸਰੂਮ ਬਣੇ ਨੇ ਔਰ ਫਿਰ ਕਮਰੇ ਬਣੇ ਨੇ, ਛੱਤਾਂ ਨੇ। ਇਹ ਬਾਹਰ ਲਿਖਿਆ ਉਰਦੂ 'ਚ। ਅੱਛਾ, ਪਹਿਲੇ ਤੁਹਾਨੂੰ ਅੰਦਰ ਜਾਣ ਦਾ ਦਿਖਾ ਲਾਂ। ਪਿਲਰਸ ਤੁਸੀਂ ਦੇਖੋ ਇੱਟਾਂ ਦੇ, ਵਾਹ ਜੀ ਵਾਹ। ਇਹ ਦੇਖੋ, ਇਹ ਬਿਲਕੁਲ ਜੀ ਮੇਨ ਸ਼ਹਿਰ ਦੇ ਵਿੱਚ, ਔਰ ਇਹ ਸਭ ਤੋਂ ਵੱਡਾ ਗੁਰਦੁਆਰਾ ਸੀ, ਜਿਹਦੇ ਵਿੱਚ ਇਲਾਕੇ ਦੇ ਦੂਸਰੇ ਇਲਾਕਿਆਂ 'ਚ ਵੀ ਲੋਕ ਆ ਕੇ ਨਾ ਤੇ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਦੇ ਹੁੰਦੇ ਸਨ, ਰਿਹਾਇਸ਼ ਵੀ ਰੱਖਦੇ ਹੁੰਦੇ ਸਨ, ਕਿਉਂਕਿ 40 ਤੋਂ ਜ਼ਿਆਦਾ ਕਮਰੇ ਇਹਦੇ ਬਣੇ ਸਨ, ਮਹਿਮਾਨ ਖਾਨੇ, ਲੰਗਰ ਖਾਨਾ, ਲੰਗਰ ਹਾਲ। ਇਹ ਦੇਖੋ ਥੰਮ, ਤੁਸੀਂ ਦੇਖੋ ਕਿੱਥੇ ਸਮਾਨੀ ਲੱਗੇ ਨੇ ਜਾ ਕੇ, ਤੇ ਖਿੜਕੀਆਂ। ਦੋਸਤੋ, ਕਿਹੜੇ ਲੋਕ ਹੋਣਗੇ ਜਿਹੜੇ ਆਖਰੀ ਵਾਰੀ ਇਹਨੂੰ ਗੁਰਦੁਆਰਾ ਸਾਹਿਬ ਦੇ ਵਿੱਚ 1947 ਤੋਂ ਪਹਿਲਾਂ ਇੱਥੇ ਮੱਥਾ ਟੇਕਣ ਆਏ ਹੋਣਗੇ, ਹਾਜ਼ਰੀ ਦੇਣ ਆਏ ਹੋਣਗੇ, ਤੇ ਫਿਰ ਜਦੋਂ ਛੱਡਿਆ ਹੋਣਾ ਸਾਰਾ ਕੁਛ, ਇਹ ਉਹ ਹੀ ਭਾਈ ਜਾਣਦੇ ਨੇ। ਉਹਨਾਂ ਦਾ ਦੁੱਖੜਾ ਉਹ ਹੀ ਜਾਣਨ, ਜਿਹਨੂੰ ਲੱਗੀ ਉਹਨੂੰ ਹੀ ਪਤਾ ਲੱਗਦਾ, ਦੂਸਰਾ ਬੰਦਾ ਕੀ ਜਾਣੇਗਾ। ਇਹ ਇੱਕ ਆਮ ਆਦਮੀ ਵਾਸਤੇ ਦੀਵਾਰਾਂ ਹੈਗੀਆਂ ਨੇ, ਲੇਕਿਨ ਇਹਦੇ ਨਾਲ ਯਾਦਾਂ ਜੁੜੀਆਂ ਨੇ। ਆ ਬਰਾਮਦੇ ਜੀ ਅੰਦਰ ਹੁਣ ਜਿਹੜੇ ਨੇ ਤੁਹਾਨੂੰ ਦਿਖਾ ਰਿਹਾ, ਪੁਰਾਣੇ ਓਰੀਜਨਲ ਹਾਲਤ ਦੇ ਵਿੱਚ ਜੀ, ਓਰੀਜਨਲ। ਵਾਹ ਜੀ ਵਾਹ, ਵਾਹ ਜੀ ਵਾਹ। ਅੰਦਰੋਂ ਜਾ ਕੇ ਤੁਹਾਨੂੰ ਬਕਾਇਦਾ ਇਹਦਾ ਵਿਊ ਵਿਖਾਲਣਾ। ਇਹ ਰੰਗ ਰੋਗਨ ਜਿਹੜਾ ਇਹਨਾਂ ਨੂੰ ਕੀਤਾ ਰੀਸੈਂਟਲੀ। ਅੱਛਾ, ਇਹ ਮੇਨ ਬਿਲਡਿੰਗ ਜੀ ਦੀ ਅੰਦਰ ਮੈਂ ਆ ਗਿਆ, ਸਿਹਨ ਦੇ ਵਿੱਚ ਖੜਾ, ਤੇ ਇਹ ਦਰਵਾਜ਼ੇ ਨੇ ਲਹਿੰਦੇ ਵੱਲ ਨੂੰ ਮੂੰਹ ਇਹਨਾਂ ਦਰਵਾਜ਼ਿਆਂ ਦਾ, ਚੜ੍ਹਦੇ ਵੱਲ ਬੈਕ ਸਾਈਡ, ਮੇਰਾ ਮੂੰਹ ਯਾਨੀ ਕਿ ਚੜ੍ਹਦੇ ਵਾਲੀ ਸਾਈਡ 'ਤੇ। ਇੱਥੇ ਇਹ ਸੀੜੀਆਂ ਉੱਤੇ ਜਾਣ ਵਾਸਤੇ, ਸਕੂਲ ਬਣਿਆ, ਵਾਹ ਜੀ ਵਾਹ। ਤੇ ਇਹ ਜਿਹੜਾ ਜਿੱਥੋਂ ਦੀ ਮੈਂ ਲੰਘ ਕੇ ਆਇਆ, ਉਹ ਦਰਵਾਜ਼ਾ ਜਿਹੜਾ ਤੁਹਾਨੂੰ 4 ਮੰਜ਼ਲਾ ਲਾਲ ਪਿੱਲਰ ਦਿਖਾਏ ਨਾ, ਇਹ ਉਹਦੇ ਅੰਦਰ ਵਾਲੀ ਸਾਈਡ ਹੈ। ਕਿਆ ਬਾਤ ਹੈ ਜੀ, ਇਹ ਖਾਲਸਾ ਰਾਜ ਦਾ ਨਿਸ਼ਾਨ ਉੱਤੇ। ਇਹ ਜਨਾਬ ਸਭ ਤੋਂ ਉੱਤੇ ਬਾਲਕੋਨੀਆਂ ਦੇ ਡੋਮ, ਵਾਹ ਜੀ ਵਾਹ। ਵੇਖੋ ਜੀ, ਕੈਸੀਆਂ ਯਾਦਗਾਰਾਂ ਉਸ ਦੌਰ ਦੀਆਂ ਬਣੀਆਂ ਨੇ। ਹੈ ਕੋਈ ਬਣਾ ਸਕਦਾ ਅੱਜ ਇਹੋ ਜਿਹੀਆਂ ਚੀਜ਼ਾਂ? ਇਹ ਸਕਾਫਤੀ ਵਿਰਸਾ, ਇਹਦੀ ਹਿਫਾਜ਼ਤ ਕਰਨੀ ਚਾਹੀਦੀ ਹੈ। ਪੁਰਾਣੀਆਂ ਮਸਜਿਦਾਂ ਇੰਡੀਆ ਦੇ ਵਿੱਚ ਨੇ, ਤੇ ਉਹ ਇੰਡੀਆ ਵਾਲਿਆਂ ਨੂੰ ਹਿਫਾਜ਼ਤ ਕਰਨੀ ਚਾਹੀਦੀ ਹੈ। ਜੇ ਅਗਰ ਪਾਕਿਸਤਾਨ ਦੇ ਵਿੱਚ ਗੁਰਦੁਆਰਾ, ਮੰਦਿਰ ਵਗੈਰਾ ਨੇ, ਇਹਨਾਂ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ। ਗੋ ਕੇ ਇੱਥੇ ਅਗਰ ਨਾ ਵੀ ਕੋਈ ਇਬਾਦਤ ਕਰਨ ਵਾਲਾ ਹੋਏ, ਤਾਂ ਇਹਦਾ ਇਹ ਮਤਲਬ ਨਹੀਂ ਕਿ ਉੱਥੇ ਕੋਈ ਆਪਣਾ ਤੁਸੀਂ ਪਰ ਜ਼ਾਤੀ ਇਸਤੇਮਾਲ 'ਚ ਉਹਨੂੰ ਲੈ ਆਓ। ਚਲੋ, ਇਹ ਗੁਰਦੁਆਰਾ ਸਾਹਿਬ ਹੈ, ਇੱਥੇ ਸਕੂਲ ਬਣਿਆ, ਕਮ ਅਜ਼ ਕਮ ਬੈਟਰ ਦੈਨ ਨਥਿੰਗ ਕਿ ਕੁਝ ਇੱਥੇ ਕੋਈ ਗੈਰ ਅਖਲਾਕੀ ਚੀਜ਼ ਤੇ ਨਾ ਹੋ ਰਹੀ। ਤਾਲੀਮ ਹੀ ਜਿਹੜੀ ਹੈ ਨਾ ਉਹ ਬੱਚੇ ਹਾਸਲ ਕਰ ਰਹੇ ਨੇ, ਉਹਦੀ ਵਜ੍ਹਾ ਦੇ ਨਾਲ ਹੀ ਇਹ ਖੁੱਲ੍ਹਾ ਹੈ। ਔਰ ਅੱਜ ਇੱਥੇ ਜਿਹੜੇ ਤਾਲੀਮੀ ਹਾਲ ਅੰਦਰ ਬਣੇ ਨੇ, ਵੱਡੇ ਵੱਡੇ ਖੁੱਲ੍ਹੇ ਖੁੱਲ੍ਹੇ ਕਮਰੇ, ਐਗਜ਼ਾਮੀਨੇਸ਼ਨ ਹਾਲ, ਕਲਾਸਿਸ ਰੂਮ, ਔਰ ਉਹਦੇ ਨਾਲ ਨਾਲ ਜਿਹੜੇ ਫਰਸ਼ ਪੁਰਾਣੇ ਨੇ, ਆਲੀਸ਼ਾਨ। ਵਾਹ ਜੀ ਵਾਹ, ਵਾਹ ਜੀ ਵਾਹ। ਫੈਸਲਾਬਾਦ ਨੂੰ ਇਜਾਜ਼ ਹਾਸਲ ਹੈ ਕਿ ਇਹੋ ਜਿਹਾ ਸਿਹਨ ਦੇਖੋ ਗੁਰਦੁਆਰਾ ਸਾਹਿਬ ਦਾ। ਬਰਾਮਦੇ, ਹਾਂਜੀ, ਮੇਨ ਐਂਟਰੈਂਸ ਪਾਕਿਸਤਾਨ ਮਾਡਲ ਹਾਈ ਸਕੂਲ ਫੈਸਲਾਬਾਦ। ਤੇ ਇਹ ਜਨਾਬ ਦੂਰੋਂ ਜਿਹੜਾ ਮੇਨ ਡੋਮ ਨਜ਼ਰ ਆ ਰਿਹਾ ਤੁਹਾਨੂੰ ਗੁਰਦੁਆਰਾ ਸਾਹਿਬ ਦਾ, ਉਹਦਾ ਨਜ਼ਾਰਾ ਕਰੋ। ਅੱਛਾ, ਇਹ ਅੰਦਰ ਨਾ ਜਿਹੜੇ ਨੇ ਪੁਰਾਣੇ ਬਰਾਮਦੇ ਬਣੇ ਨੇ, ਦਰਵਾਜ਼ੇ, ਇਹ ਉਹੀ ਨੇ ਓਰੀਜਨਲ, ਸਭ ਤੋਂ ਪਹਿਲੇ ਜਿਹੜੇ ਗੁਰਦੁਆਰਾ ਸਾਹਿਬ ਦੀਆਂ ਚੀਜ਼ਾਂ ਬਣੀਆਂ ਸਾਨੂੰ ਇਹ ਨੇ। ਇਹ ਵੀ ਨਹੀਂ ਢਾਏ ਗਏ ਜਨਾਬ। ਤੇ ਇਹ ਬਰਾਮਦੇ ਤਾਂ ਫਿਰ ਅੱਛੀ ਹਾਲਤ ਵਿੱਚ ਨੇ ਨਾ, ਲੇਕਿਨ ਉਹ ਜਿਹੜੇ ਮਹਿਮਾਨ ਖਾਨੇ ਸਨ, ਮੈਂ ਤੁਹਾਨੂੰ ਦੁਬਾਰਾ ਦਿਖਾਉਣਾ, ਰਾਈਟ ਸਾਈਡ 'ਤੇ ਆਉਣਗੇ। ਇਹ ਲੈਫਟ ਸਾਈਡ 'ਤੇ ਕਮਰੇ ਹੈਗੇ ਨੇ ਐਗਜ਼ਾਮੀਨੇਸ਼ਨ ਹਾਲ ਦੇ, ਤੇ ਇੱਥੋਂ ਤੁਸੀਂ ਇਹ ਰਾਈਟ ਸਾਈਡ ਨੂੰ ਅਗਰ ਦੇਖੋ ਨਾ ਤਾਂ ਸਿਹਨ ਆ ਗਿਆ, ਤੇ ਇਹ ਕਮਰੇ ਆ ਗਏ ਜੀ, ਮਜ਼ੀਦ ਕਮਰੇ ਬਹੁਤ ਅੱਛੀ ਹਾਲਤ ਦੇ ਵਿੱਚ ਨੇ। ਤੇ ਇਹ ਥੱਲੇ ਪਿਲਰਸ ਥੋੜ੍ਹੇ ਜਿਹੇ ਕਰੈਕ ਲੱਗ ਰਹੇ ਨੇ, ਬਟ ਸਟਿਲ ਇਨ ਗੁੱਡ ਕੰਡੀਸ਼ਨ। ਤੇ ਇਹ ਜਨਾਬ ਅਸੀਂ ਗੁਰਦੁਆਰਾ ਸਾਹਿਬ ਫੈਸਲਾਬਾਦ ਸ਼ਹਿਰ ਦੇ ਵਿੱਚ
ਜਿਹੜਾ ਕਿ ਤੁਹਾਡੀ ਖਿਦਮਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਵਾਹ ਜੀ ਵਾਹ, ਕੀ ਬਾਤ ਹੈ ਜੀ। ਜਿਨ੍ਹਾਂ ਦੋਸਤਾਂ ਨੇ ਹਲੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ, ਸਬਸਕ੍ਰਾਈਬ ਕਰਕੇ ਤੇ ਥੋੜ੍ਹੇ ਨੰਬਰਸ ਮੇਰੇ YouTube ਦੇ ਵਧਾਓ। ਤੁਹਾਡੀ ਇਹੋ ਹੀ ਸਪੋਰਟ ਸਾਨੂੰ ਹੁੰਦੀ ਹੈ ਚੈਨਲ ਵਾਲਿਆਂ ਨੂੰ ਨਾ। ਅਤੇ ਇੱਕ ਅੱਛੀ ਵੀਡੀਓ ਨਾਲ ਦੁਬਾਰਾ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ ਔਰ ਉਮੀਦ ਹੈ ਤੁਸੀਂ ਮੇਰੀਆਂ ਵੀਡੀਓ ਨੂੰ ਇਸ ਤਰ੍ਹਾਂ ਪਿਆਰ ਕਰਦੇ ਰਹੋਗੇ। ਅੱਛਾ, ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕੈਸੀ ਲੱਗੀ ਹੈ ਔਰ ਫਿਰ ਮੈਂ ਤੁਹਾਨੂੰ ਉਹਦਾ ਰਿਪਲਾਈ ਕਰਾਂਗਾ। ਆਪਣਾ ਢੇਰ ਸਾਰਾ ਖਿਆਲ ਰੱਖਣਾ। ਜਿੱਥੇ ਰਹੋ ਹੱਸਦੇ ਵਸਦੇ ਰਹੋ, ਖੁਸ਼ੀਆਂ ਮਾਣੋ। ਅੱਲਾ ਹਾਫਿਜ਼।